ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਹਰਜਿੰਦ ਕੌਰ ਮੰਗੜ ਤੇ ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਸਵਾਗਤ ਹੈ ਜੀ ਸਾਰਿਆਂ ਦਾ। ਖਬਰਾਂ ਦੀ ਸ਼ੁਰੂਆਤ ਕਰਦੇ ਹਾਂ ਜੀ। ਵਿਚਾਰਾਂਗੇ ਦੇਸ਼ ਵਿਦੇਸ਼ ਦੇ ਮਸਲੇ ਤੇ ਇਹਨਾਂ ਮਸਲਿਆਂ ਦੇ ਉੱਤੇ ਵਿਚਾਰ ਚਰਚਾ ਕਰਨ ਲਈ ਸਾਡੇ ਨਾਲ ਜੁੜ ਚੁੱਕੇ ਨੇ ਜੀ ਸਿਡਨੀ ਤੋਂ ਪ੍ਰਭਜੋਤ ਸੰਧੂ ਜੀ, ਜੋ ਕਿ ਹਮੇਸ਼ਾ ਸਾਡੇ ਨਾਲ ਵਾਦ ਵਿਵਾਦ ਜੋ ਵੀ ਛਿੜਿਆ ਹੁੰਦਾ ਜੀ ਪੂਰੇ ਸੰਸਾਰ ਦੇ ਵਿੱਚ, ਉਹਨਾਂ ਦੇ ਉੱਤੇ ਚਰਚਾਵਾਂ ਕਰਦੇ ਨੇ ਜੀ। ਕਰਦੇ ਹਾਂ ਸਵਾਗਤ ਪ੍ਰਭਜੋਤ ਸੰਧੂ ਜੀ, ਸਵਾਗਤ ਹੈ ਤੁਹਾਡਾ ਜੀ। ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਇੰਡੋਜ਼ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਦਿਲ ਤੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸੰਧੂ ਸਾਹਿਬ, ਬੜੀ ਮੰਦਭਾਗੀ ਘਟਨਾ ਵਾਪਰੀ ਹੈ ਜੀ ਮੈਲਬਰਨ ਦੇ ਵਿੱਚ। ਇੱਕ ਪਰਿਵਾਰ ਆਪਣੇ ਦੋਸਤਾਂ ਦੇ ਨਾਲ ਘੁੰਮਣ ਜਾ ਰਿਹਾ ਸੀ, ਜਿੱਥੇ ਕਿ ਸੜਕੀ ਹਾਦਸੇ ਦਾ ਸ਼ਿਕਾਰ ਹੋ ਗਿਆ ਜੀ। 34 ਸਾਲਾ ਮੁੰਡੇ ਦੀ ਮੌਤ ਹੋ ਚੁੱਕੀ ਹੈ। ਜਾਣਨਾ ਚਾਹਾਂਗੇ ਪੂਰੀ ਖਬਰ ਤੁਹਾਡੇ ਤੋਂ। ਦੇਖੋ ਜੀ, ਇਸ ਨੂੰ ਜਿੰਨਾ ਮੰਦਭਾਗੀ ਖਬਰ ਕਹਿ ਜਾਵੇ ਉਸ ਤੋਂ ਜ਼ਿਆਦਾ ਮੰਦਭਾਗੀ ਹੈ। ਹਾਦਸੇ ਸਾਡੀ ਜ਼ਿੰਦਗੀ ਦਾ ਹਿੱਸਾ ਆ, ਪਰ ਕੁਝ ਹਾਦਸੇ ਅਜਿਹੇ ਹੁੰਦੇ ਨੇ ਜਿਹੜੇ ਕਿ ਪਰਿਵਾਰ ਤੱਕ ਹੀ ਸਾਰੀ ਕੌਮ ਨੂੰ ਝੰਜੋੜ ਕੇ ਰੱਖ ਦਿੰਦੇ ਨੇ। ਤੇ ਅਜਿਹੇ ਹਾਦਸਿਆਂ ਦੇ ਵਿੱਚੋਂ ਇੱਕ ਹਾਦਸਾ ਆ ਜਿਹਦੇ ਵਿੱਚ ਮੋਗੇ ਰੇੜ ਦੇ ਪਿੰਡ ਦੇ ਸੁਖਦੀਪ ਸਿੰਘ ਸਰਾਂ ਜਿਹੜੇ ਨੇ ਉਹ ਇਹਦੇ 'ਚ ਚਲਾਣਾ ਕਰ ਗਏ ਨੇ। ਵਿਕਟੋਰੀਆ ਦੇ ਵਿੱਚ ਇਹ ਹਾਦਸਾ ਵਾਪਰਿਆ ਆ। ਉਹ ਨਵੀਂ ਕਢਾਈ ਹੋਈ ਆਪਣੀ ਰੇਂਜ ਰੋਵਰ ਦੇ ਵਿੱਚ ਆਪਣੇ ਪਰਿਵਾਰ ਸਮੇਤ ਸੁਖਦੀਪ ਸਿੰਘ ਹੋਣੀ ਜਾ ਰਹੇ ਸਨ, ਤੇ ਜਿਹਦੇ ਵਿੱਚ ਅਚਾਨਕ ਕਾਰ ਜਿਹੜੀ ਆ ਬੇਕਾਬੂ ਹੋ ਕੇ, ਉਹ ਦੱਸਿਆ ਜਾਂਦਾ ਕਿ ਉਹਨੇ ਬਹੁਤ ਸਾਰੀਆਂ ਪਲਟੀਆਂ ਖਾਧੀਆਂ। ਉਹਨਾਂ ਪਲਟੀਆਂ ਦੇ ਵਿੱਚ ਹਾਲਾਂਕਿ ਸਮਝਿਆ ਜਾਂਦਾ ਕਿ ਜਿਹੜੀ ਰੇਂਜ ਰੋਵਰ ਬੜੀ ਸੇਫ ਕਾਰ ਆ, ਉਹਨਾਂ ਨੇ ਸੇਫਟੀ ਫੀਚਰ ਕਾਫੀ ਰੱਖੇ ਹੋਏ ਹੁੰਦੇ ਨੇ, ਪਰ ਜਿਹੜੀ ਹੋਣੀ ਆ ਉਹ ਤਾਂ ਹੋਣੀ ਹੀ ਹੁੰਦੀ ਆ। ਉਹਦੇ ਅੱਗੇ ਕਿਸੇ ਦਾ ਕੋਈ ਚਾਰਾ ਨਹੀਂ ਚੱਲਦਾ। ਔਰ ਉਹ ਆਪਣੇ ਪਿੱਛੇ ਆਪਣੀ ਪਤਨੀ, ਦੋ ਜਿਹੜੇ ਬੱਚੇ ਆ, ਉਹਨਾਂ ਨੂੰ ਅੱਧ-ਬਾਟੇ ਛੱਡ ਕੇ ਚਲੇ ਗਏ ਨੇ। ਜਿਹੜੇ ਰਹਿ ਗਏ ਹੁੰਦੇ ਆ ਪਰਿਵਾਰ ਪਿੱਛੇ, ਉਹਨਾਂ ਦੀ ਜ਼ਿੰਦਗੀ ਵੱਧ ਤੋਂ ਬੱਤਰ ਹੋ ਜਾਂਦੀ ਹੈ ਜਦੋਂ ਅਜਿਹੇ ਨੌਜਵਾਨ ਉਮਰ ਦੇ ਵਿੱਚ ਇੱਦਾਂ ਦਾ ਹਾਦਸਾ ਵਾਪਰ ਜਾਂਦਾ ਆ। ਸੋ ਸਾਡੀ ਉਸ ਪਰਿਵਾਰ ਨਾਲ ਦਿਲ ਤੋਂ ਹਮਦਰਦੀ ਆ। ਇਹ ਬਾਕੀ ਦੇ ਜੀਅ ਜਿਹੜੇ ਆ ਉਹ ਵੀ ਇਹਦੇ ਵਿੱਚ ਜ਼ਖਮੀ ਹੋਏ ਸੀਗੇ, ਪਰ ਉਹ ਪਰਮਾਤਮਾ ਦੀ ਕਿਰਪਾ ਨਾਲ ਬਚਾਅ ਹੋ ਗਿਆ ਉਹਨਾਂ ਦਾ। ਪਰ ਵਾਹਿਗੁਰੂ ਨੂੰ ਕੁਝ ਮਨਜ਼ੂਰ ਹੋਰ ਸੀਗਾ। ਸਰ ਸੁਖਦੀਪ ਸਿੰਘ ਹੋਣੀ ਇਸ ਹਾਦਸੇ 'ਚ ਨਹੀਂ ਬਚ ਸਕੇ, ਔਰ ਇਸ ਹਾਦਸੇ ਦੇ ਜਿਹੜੇ ਕਾਰਨਾਂ ਦੀ ਜਾਂਚ ਅਜੇ ਕੀਤੀ ਜਾ ਰਹੀ ਆ ਕਿ ਅਜਿਹਾ ਇਹ ਹਾਦਸਾ ਵਾਪਰਿਆ ਹੀ ਕਿਉਂ। ਪਰ ਇਹ ਆ ਕਿ ਚਲੋ ਕੁਝ ਕਿਹਾ ਤਾਂ ਨਹੀਂ ਜਾ ਸਕਦਾ, ਰੱਬ ਅੱਗੇ ਕੋਈ ਜ਼ੋਰ ਨਹੀਂ ਚੱਲਦਾ, ਪਰ ਜਿੰਨਾ ਵੀ ਇਹਤਿਆਤ ਨਾਲ ਆਪਾਂ ਸੜਕਾਂ ਦੇ ਉੱਤੇ ਵਿਚਰ ਸਕਦੇ ਹਾਂ, ਆਪਾਂ ਨੂੰ ਇਹ ਕੋਸ਼ਿਸ਼ ਕਰਨੀ ਚਾਹੀਦੀ ਆ। ਤਾਂ ਪਰਮਾਤਮਾ ਉਸਦੀ ਰੂਹ ਨੂੰ ਜਿਹੜਾ ਉਹ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ, ਔਰ ਉਸ ਪਰਿਵਾਰ ਦੇ ਨਾਲ ਸਾਡੀ ਹਮਦਰਦੀ ਆ। ਉਸ ਪਰਿਵਾਰ ਦੀ ਮਦਦ ਵਾਸਤੇ ਗੋ ਫੰਡ ਵਾਸਤੇ ਉਹਨਾਂ ਨੇ ਸ਼ੁਰੂਆਤ ਵੀ ਕੀਤੀ ਹੋਈ ਆ, ਜਿਹਦੇ ਵਿੱਚ ਸਾਰੇ ਜਿਹੜੇ ਭੈਣ ਭਰਾ ਨੇ ਆਪਣਾ ਆਪਣਾ ਯੋਗਦਾਨ ਪਾ ਰਹੇ ਨੇ, ਤਾਂ ਕਿ ਜਿਹੜਾ ਜਾਣ ਵਾਲੇ ਦਾ ਜਿਹੜਾ ਘਾਟਾ ਸਰੀਰਕ ਰੂਪ ਵਿੱਚ ਤਾਂ ਨਹੀਂ ਪੂਰਿਆ ਜਾ ਸਕਦਾ, ਪਰ ਜਿਹੜਾ ਪਿੱਛੇ ਪਰਿਵਾਰ ਰਹਿ ਗਿਆ ਹੁੰਦਾ ਆ, ਉਹਨਾਂ ਦੇ ਇਮੀਡੀਏਟ ਮਦਦ ਵਾਸਤੇ ਅਜਿਹੇ ਫੰਡ ਬਹੁਤ ਕੰਮ ਦਿੰਦੇ ਨੇ। ਸੋ ਹਮ ਆ ਕੇ ਸਭ ਨੂੰ ਉਸ ਗੋ ਫੰਡ ਦੇ ਵਿੱਚ ਇਮਦਾਦ ਜਿਹੜੀ ਆ ਉਹ ਕਰਨੀ ਚਾਹੀਦੀ ਹੈ ਜੀ। ਬਿਲਕੁਲ ਜੀ, ਸਾਨੂੰ ਬਿਲਕੁਲ ਆਪਣੇ ਭੈਣ ਭਰਾਵਾਂ ਦੀ ਮਦਦ ਕਰਨੀ ਚਾਹੀਦੀ ਹੈ। ਜਿੰਨਾ ਵੀ ਦਿਲ ਫੁੱਲ ਹੋ ਸਕੇ ਸਾਨੂੰ ਉਹਨਾਂ ਲਈ ਹਮੇਸ਼ਾ ਜਿਹੜਾ ਹੈਗਾ ਚੈਰਿਟੀ ਕਰਨੀ ਚਾਹੀਦੀ ਹੈ ਜੀ। ਵੱਧਦੇ ਹਾਂ ਜੀ ਅਗਲੀ ਖਬਰ ਵੱਲ। ਆਸਟ੍ਰੇਲੀਅਨ ਨਿਊਜ਼ਪੇਪਰ ਦੇ ਵਿੱਚ ਕਾਫੀ ਚਰਚਾਵਾਂ ਛਿੜੀਆਂ ਜੀ ਪਿਛਲੇ ਦਿਨੀ ਕਿ ਸਿੱਖਾਂ ਦੇ ਲਈ ਇੱਕ ਆਰਟੀਕਲ ਲਿਖਿਆ ਗਿਆ ਵੱਡਾ, ਜਿਹਦੇ ਵਿੱਚ ਉਹਨਾਂ ਨੂੰ ਆਤੰਕਵਾਦੀ ਦਰਸਾਇਆ ਗਿਆ। ਆਰਟੀਕਲ ਕਾਫੀ ਵੱਡਾ ਲਿਖਿਆ ਗਿਆ ਹੈ ਜੀ, ਆਸਟ੍ਰੇਲੀਅਨ ਨਿਊਜ਼ਪੇਪਰ ਦੇ ਫਰੰਟ ਪੇਜ ਦੇ ਉੱਤੇ ਲੱਗਿਆ। ਸੋ ਕਈ ਜਿਹੜੀਆਂ ਸਮਾਜ ਸੇਵੀ ਸੰਸਥਾਵਾਂ, ਸਿੱਖ ਸਮਾਜ ਹੈਗਾ ਜੀ, ਉਹਨਾਂ ਦੇ ਵਿੱਚ ਕਾਫੀ ਨਿਰਾਸ਼ਾ ਪਾਈ ਗਈ ਹੈ ਕਿ ਇਸ ਜਿਹੜੇ ਜਰਨਲਿਸਟ ਨੇ ਇਹ ਲਿਖਿਆ ਜੀ, ਪੱਤਰਕਾਰ ਜਿਹੜਾ ਵੀ ਹੈਗਾ ਜਿਨ੍ਹਾਂ ਨੇ ਇਹ ਆਰਟੀਕਲ ਲਿਖਿਆ, ਉਹਨਾਂ ਨੇ ਬਿਨਾਂ ਫਿਗਰ ਫੈਕਟਸ ਚੈੱਕ ਕੀਤੇ ਹੋਏ ਉਹ ਆਰਟੀਕਲ ਲਿਖਿਆ। ਕਿਸੇ ਦੇ ਵੱਲੋਂ ਕਹੇ ਹੋਏ ਸ਼ਬਦਾਂ ਦੇ ਉੱਤੇ ਉਹਨਾਂ ਨੇ ਆਰਟੀਕਲ ਲਿਖ ਦਿੱਤਾ। ਕੀ ਸੀ ਇਸ ਆਰਟੀਕਲ ਦੇ ਵਿੱਚ, ਤੇ ਕੀ ਕੋਈ ਸਿੱਖ ਕਮਿਊਨਿਟੀ ਜਾਂ ਸਿੱਖ ਸੰਸਥਾਵਾਂ ਵੱਲੋਂ ਇਸ ਪੇਪਰ ਦੇ ਲਈ ਅਪਰੋਚ ਕੀਤੀ ਗਈ ਹੈ ਕਿ ਉਹ ਇਹਨਾਂ ਚੀਜ਼ਾਂ ਦੇ ਲਈ ਮਾਫੀ ਮੰਗੇ? ਜੀ, ਇਹ ਦਾ ਆਸਟ੍ਰੇਲੀਅਨ ਅਖਬਾਰ ਦੇ ਵਿੱਚ ਪਿਛਲੇ ਹਫ਼ਤੇ ਜਿਹੜੀ ਇਹ ਖਬਰ ਛਪੀ ਆ, ਰਾਦਰ ਇਸੇ ਹਫ਼ਤੇ ਛਪੀ ਆ ਖਬਰ। ਉਹ ਲੇਖ ਦੇ ਰੂਪ ਵਿੱਚ ਖਬਰ ਛਾਪੀ ਗਈ ਆ, ਔਰ ਜਿਸ ਵਿੱਚ ਜਿਹੜਾ ਲੇਖਕ ਆ ਉਸਨੇ ਭਾਰਤੀ ਜਿਹੜੇ ਆ ਉਹਨਾਂ ਦੇ ਹਵਾਲੇ ਨਾਲ ਇਹ ਖਬਰ ਛਾਪੀ ਆ ਕਿ ਭਾਰਤੀ ਅਥਾਰਟੀਜ਼ ਨੇ ਇਸ ਗੱਲ ਦਾ ਸਖਤ ਨੋਟਿਸ ਲੈਂਦਿਆਂ ਹੋਇਆ ਇਤਰਾਜ਼ ਜਤਾਇਆ ਕਿ ਜਿਹੜੇ ਆ ਸਿੱਖ ਲੋਕ ਨੇ ਉਹ ਖਾਲਿਸਤਾਨ ਦੇ ਪ੍ਰਚਾਰ ਵਾਸਤੇ ਜਿਹੜੇ ਉਹ ਇਸ਼ਤਿਹਾਰ ਵੰਡ ਰਹੇ ਨੇ, ਪ੍ਰਚਾਰ ਕਰ ਰਹੇ ਨੇ,
ਔਰ ਇਸ ਦਾ ਸਖਤ ਨੋਟਿਸ ਲੈਂਦਿਆਂ ਹੋਇਆ ਉਹਨਾਂ ਨੇ ਆਸਟ੍ਰੇਲੀਅਨ ਸਰਕਾਰ ਨੂੰ ਇਹਦੇ ਤੇ ਐਕਸ਼ਨ ਲੈਣ ਵਾਸਤੇ ਕਿਹਾ ਆ। ਇਹ ਪਿਛਲੇ 3-4 ਦਿਨਾਂ ਤੋਂ ਬਹੁਤ ਜ਼ਿਆਦਾ ਚਰਚਾ ਦਾ ਵਿਸ਼ਾ ਬਣਿਆ ਹੋਇਆ। ਵੈਸੇ ਜੇ ਪਿਛੋਕੜ ਵਿੱਚ ਜਾਈਏ ਤਾਂ ਇਹ ਸਮਝਿਆ ਜਾਂਦਾ ਕਿ ਇਹ ਅਖਬਾਰ ਜਿਹੜੀ ਕਿ ਹੁਣ ਇਸ ਵਕਤ ਜਿਹੜੀ ਸਭ ਤੋਂ ਵੱਡੀ ਪਾਰਟੀ ਸੀਗੀ, ਦੋ ਹੀ ਪਾਰਟੀਆਂ ਨੇ, ਲਿਬਰਲ ਪਾਰਟੀ ਤੇ ਲਿਬਰਲ ਪਾਰਟੀ, ਤੋ ਅੰਦਰੂਨੀ ਤੌਰ ਤੇ ਅਖਬਾਰ ਲਿਬਰਲ ਪਾਰਟੀ ਨਾਲ ਜੁੜਿਆ ਹੋਇਆ ਆ। ਔਰ ਸਮਝਿਆ ਜਾਂਦਾ ਕਿ ਇਸ ਖਬਰ ਲੱਗਣ ਦਾ ਕਾਰਨ ਹੁਣੇ-ਹੁਣੇ ਸੰਪੰਨ ਹੋਈਆਂ ਜਿਹੜੀਆਂ ਵਿਕਟੋਰੀਆ ਦੇ ਵਿੱਚ ਚੋਣਾਂ ਨੇ, ਜਿਹਦੇ ਵਿੱਚ ਲੇਬਰ ਪਾਰਟੀ ਨੇ ਤੀਸਰੀ ਵਾਰ ਭਾਰੀ ਬਹੁਮਤ ਨਾਲ ਸਰਕਾਰ ਬਣਾਈ ਆ, ਉਹ ਉਸ ਤੋਂ ਨਿਰਾਸ਼ਾ ਵਿੱਚੋਂ ਉਪਜਿਆ ਹੋਇਆ ਆ। ਕਿਉਂਕਿ ਇਹ ਅਖਬਾਰ ਲਿਬਰਲ ਪਾਰਟੀ ਨਾਲ ਸੰਬੰਧਿਤ ਆ। ਇਹ ਇਸ ਵਾਰ ਦੀਆਂ ਚੋਣਾਂ ਦੇ ਵਿੱਚ ਸਮਝਿਆ ਜਾਂਦਾ ਸੀ ਕਿ ਸਿੱਖ ਭਾਈਚਾਰੇ ਨੇ ਲੇਬਰ ਪਾਰਟੀ ਨਾਲ ਡਟ ਕੇ ਉਹਨਾਂ ਦੀ ਮਦਦ ਕੀਤੀ ਆ। ਉਸ ਤੋਂ ਨਿਰਾਸ਼ ਹੋ ਕੇ ਇਹ ਲੇਖ ਲਿਖਿਆ ਗਿਆ ਆ। ਇਸ ਲੇਖ ਦਾ ਸਾਰੀਆਂ ਹੀ ਸਿੱਖ ਸੰਸਥਾਵਾਂ ਨੇ ਬਹੁਤ ਜ਼ਿਆਦਾ ਜ਼ੋਰਦਾਰ ਵਿਰੋਧ ਕੀਤਾ ਆ। ਸਭ ਤੋਂ ਪਹਿਲਾਂ ਪਰਥ ਗੁਰੂ ਘਰ ਤੋਂ ਇੱਕ ਚਿੱਠੀ ਆਸਟ੍ਰੇਲੀਅਨ ਅਖਬਾਰ ਨੂੰ ਲਿਖੀ ਗਈ ਸੀਗੀ, ਜਿਹਦੇ ਵਿੱਚ ਉਹਨਾਂ ਨੇ ਇਹਦੇ ਤੇ ਇਤਰਾਜ਼ ਪ੍ਰਗਟਾਇਆ ਤੇ ਉਹਨਾਂ ਨੂੰ ਮਾਫੀ ਮੰਗਣ ਲਈ ਕਿਹਾ। ਇਸ ਤੋਂ ਬਾਅਦ ਹੋਰ ਸੰਸਥਾਵਾਂ ਜਿਹੜੀਆਂ ਨੇ ਉਹ ਵੀ ਅੱਗੇ ਆਈਆਂ ਔਰ ਕੱਲ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਇੱਕ ਪੱਤਰਕਾਰ ਨੇ ਸਵਾਲ ਵੀ ਪੁੱਛਿਆ ਸੀਗਾ। ਹੁਣ ਜਿਹੜੇ ਆਸਟ੍ਰੇਲੀਆ ਦੇ ਹੈਗੇ ਨੇ ਮੰਤਰੀ ਸਾਹਿਬਾਨ ਨੇ, ਉਹਨਾਂ ਨੇ ਸਵਾਲ ਦੇ ਜਵਾਬ ਵਿੱਚ ਬੜਾ ਸਪਸ਼ਟ ਕੀਤਾ ਕਿ ਆਸਟ੍ਰੇਲੀਆ ਇੱਕ ਮਲਟੀਕਲਚਰਲ ਦੇਸ਼ ਆ ਔਰ ਮਲਟੀਕਲਚਰਲ ਦੇਸ਼ ਦੇ ਵਿੱਚ ਆਪਣੀਆਂ ਹੱਦਾਂ ਦੇ ਵਿੱਚ ਰਹਿੰਦਿਆਂ ਹੋਇਆਂ ਕੋਈ ਵੀ ਆਪਣੇ ਦੁੱਖ ਦਰਦ ਦੀ, ਆਪਣੇ ਰੋਸ ਦੀ ਗੱਲ ਕਰ ਸਕਦਾ ਆ। ਇੱਥੇ ਜਿਹੜੀ ਨੌਨ ਵਾਇਲੈਂਟ ਕੋਈ ਵੀ ਪ੍ਰਦਰਸ਼ਨ ਆ ਉਹ ਕਰਨ ਦਾ ਸਭ ਨੂੰ ਜਿਹੜਾ ਆ ਉਹ ਹੱਕ ਆ। ਔਰ ਜੇ ਇਸ ਹੱਕ ਨੂੰ ਕਰਦਿਆਂ ਹੋਇਆਂ ਕਿਸੇ ਸਟਰੀਟ ਪਰੇਡ ਦੇ ਦੌਰਾਨ ਕੋਈ ਕਿਤਾਬਚੇ ਜਾਂ ਪੰਪਲੇਟ ਵੰਡੇ ਗਏ ਨੇ ਤਾਂ ਉਹਨਾਂ ਦਾ ਕੋਈ ਜਿਹੜਾ ਆ ਉਹ ਇਹ ਜਿਹਨੂੰ ਕਹ ਲਓ ਕਿ ਇਸ ਦੇਸ਼ ਦੇ ਕਾਨੂੰਨ ਦੀ ਕੋਈ ਉਲੰਘਣਾ ਨਹੀਂ ਹੋਈ, ਕਿਉਂਕਿ ਇਹ ਦੇਸ਼ ਇਸ ਗੱਲ ਦੀ ਇਜਾਜ਼ਤ ਦਿੰਦਾ ਆ ਕਿ ਹੱਦਾਂ ਵਿੱਚ ਰਹਿ ਕੇ ਔਰ ਤੁਸੀਂ ਡੈਮੋਕ੍ਰੈਟਿਕ ਢੰਗ ਨਾਲ ਆਪਣੇ ਰੋਸ ਦਾ ਪ੍ਰਗਟਾਵਾ ਕਰ ਸਕਦੇ ਹੋ। ਤਾਂ ਇਹਦਾ ਉਹਨਾਂ ਨੇ ਸਰਕਾਰ ਵੱਲੋਂ ਇਹ ਸਪਸ਼ਟੀਕਰਨ ਆਇਆ ਆ ਕਿ ਇਸ ਦਾ ਸਾਡੇ ਵੱਲੋਂ ਕੋਈ ਇਹਦਾ ਅਸੀਂ ਸਮਰਥਨ ਨਹੀਂ ਕਰਦੇ। ਔਰ ਅੱਜ ਜਿਹੜੇ ਨੇ ਉੱਥੋਂ ਦੇ ਮਿਸਟਰ ਮਿਸ਼ਲ ਮੈਂਬਰ ਪਾਰਲੀਮੈਂਟ ਨੇ ਵਿਕਟੋਰੀਆ ਤੋਂ, ਉਹਨਾਂ ਨੇ ਵੀ ਇੱਕ ਪ੍ਰੈਸ ਨੋਟ ਜਾਰੀ ਕਰਦਿਆਂ ਹੋਇਆਂ ਕਿਹਾ ਇਸ ਗੱਲ ਦੀ ਭਰਪੂਰ ਨਿੰਦਾ ਕੀਤੀ ਆ ਕਿ ਅਸੀਂ ਜਿਹੜੀ ਆਪਣੇ ਵੱਲੋਂ ਜਿਹੜਾ ਇਹ ਲੇਬਰ ਪਾਰਟੀ ਆ ਉਹਦਾ ਸਪਸ਼ਟ ਕੀਤਾ ਆ ਕਿ ਸਿੱਖ ਭਾਈਚਾਰਾ ਬੜਾ ਸਤਿਕਾਰਯੋਗ ਭਾਈਚਾਰਾ ਆ ਔਰ ਅਸੀਂ ਇਸ ਭਾਈਚਾਰੇ ਨਾਲ ਹਰ ਤਰੀਕੇ ਦੇ ਨਾਲ ਖੜੇ ਆ। ਔਰ ਜਿਹੜੀ ਏਦਾਂ ਦੀ ਜਿਹੜੀ ਕੋਈ ਗਲਤ ਖਬਰ ਲੱਗੀ ਆ ਅਸੀਂ ਉਹਦੀ ਭਰਪੂਰ ਨਿੰਦਾ ਕਰਦੇ ਆ। ਸੋ ਜਿਹੜਾ ਮੀਡੀਆ ਆ, ਜਿਹੜਾ ਖਾਸ ਤੌਰ ਤੇ ਰਾਸ਼ਟਰੀ ਮੀਡੀਆ ਹੁੰਦਾ ਆ, ਉਹਦੇ ਸਿਰ ਤੇ ਬੜੀ ਵੱਡੀ ਜ਼ਿੰਮੇਵਾਰੀ ਹੁੰਦੀ ਆ ਕਿ ਉਹਨਾਂ ਨੇ ਕੋਈ ਵੀ ਜਿਹੜਾ ਅਖਬਾਰ 'ਚ ਲੇਖ ਆ ਉਹ ਦੋਨਾਂ ਧਿਰਾਂ ਦੀ ਗੱਲ ਸੁਣ ਕੇ ਫਿਰ ਉਹਨਾਂ ਨੂੰ ਇਹ ਛਾਪਣਾ ਚਾਹੀਦਾ ਸੀਗਾ। ਜਾਂ ਸਮਝਿਆ ਜਾਂਦਾ ਹੈ ਕਿ ਕਿਸੇ ਇੱਕ ਖਾਸ ਧਿਰ ਨੇ ਉਹ ਸ਼ਾਇਦ ਜਿਵੇਂ ਪਲਾਂਟ ਕਰਵਾਈ ਗਈ ਹੁੰਦੀ ਆ ਜਾਂ ਕੋਈ ਜਗ੍ਹਾ ਜਿਹੜੀ ਆ ਪੇ ਕਰਕੇ ਲਈ ਹੋਈ ਹੁੰਦੀ ਆ, ਇਸ ਤਰ੍ਹਾਂ ਦੀ ਉਹ ਖਬਰ ਜਾਪਦੀ ਆ। ਇਸ ਦੀ ਚਾਰ ਚੁਫੇਰੇ ਤੋਂ ਨਿੰਦਿਆ ਕੀਤੀ ਜਾ ਰਹੀ ਆ, ਜਿਹੜੀ ਕਿ ਇੱਕ ਚੰਗਾ ਸੰਕੇਤ ਆ। ਔਰ ਸਾਨੂੰ ਜਿਹੜਾ ਸਾਡਾ ਭਾਈਚਾਰਕ ਸਾਂਝ ਆ ਆਸਟ੍ਰੇਲੀਆ ਦੇ ਵਿੱਚ ਕਿਸੇ ਵੀ ਫਿਰਕੇ ਦੀ, ਕਿਸੇ ਵੀ ਭਾਈਚਾਰੇ ਦੀ, ਉਹਨਾਂ ਨੂੰ ਕੋਈ ਇੱਕ ਸ਼ਰਾਰਤੀ ਅੰਸਰ ਜਿੱਦਾਂ ਦੀਆਂ ਸ਼ਰਾਰਤਾਂ ਕਰਕੇ ਉਹਨੂੰ ਤੋੜਨ ਦਾ ਕੋਸ਼ਿਸ਼ ਕਰਦੇ ਨੇ। ਔਰ ਸਾਡੇ ਇੱਥੇ ਸਾਰੇ ਭਾਈਚਾਰੇ ਸੁੱਖੀ ਰੰਗੀ ਵਸਦੇ ਆ। ਇਸ ਮਲਟੀਕਲਚਰਲ ਦੇਸ਼ ਦੀ ਖੂਬਸੂਰਤੀ ਇਹੀ ਆ ਕਿ ਹਰ ਭਾਈਚਾਰਾ ਆਪਣੀ ਗੱਲ ਵੀ ਕਹਿ ਲੈਂਦਾ ਆ ਔਰ ਹੱਦਾਂ ਦੇ ਵਿੱਚ ਰਹਿ ਕੇ ਆਪਣੇ ਪ੍ਰਦਰਸ਼ਨ ਵੀ ਕਰਦਾ ਆ ਔਰ ਸਰਕਾਰ ਔਰ ਇੱਥੋਂ ਦਾ ਕਾਨੂੰਨ ਉਸਦੀ ਆਗਿਆ ਵੀ ਦਿੰਦਾ ਆ। ਸੋ ਮਲਟੀਕਲਚਰਲ ਦੇਸ਼ ਦੇ ਵਿੱਚ ਜੇ ਵਸਦੇ ਆ ਤਾਂ ਸਾਨੂੰ ਇੱਕ ਦੂਜੇ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਨਾ ਚਾਹੀਦਾ ਔਰ ਏਦਾਂ ਦੀਆਂ ਬੇਹੂਦਾ ਖਬਰਾਂ ਜਾਂ ਲੇਖ ਜਿਹੜੇ ਆ ਉਹ ਨਹੀਂ ਛਪਣੇ ਚਾਹੀਦੇ। ਜੀ ਬਿਲਕੁਲ ਸਾਹਿਬ ਬਚਾਰਿਆ ਜੀ। ਤੁਸੀਂ ਵਧਦੇ ਹਾਂ ਜੀ ਅਗਲੀ ਖਬਰ ਵੱਲ। ਗੱਲ ਕਰਦੇ ਹਾਂ ਜੀ ਇੰਡੀਆ ਦੀ ਗੁਜਰਾਤ ਦੇ ਵਿੱਚ ਅਸੈਂਬਲੀ ਚੋਣਾਂ ਹੋ ਰਹੀਆਂ ਸਨ ਜੀ। 7ਵੀਂ ਵਾਰ ਭਾਜਪਾ ਦੀ ਜਿੱਤ ਹੋਈ ਆ। ਹਿਮਾਚਲ ਦੇ ਵਿੱਚ ਕਾਂਗਰਸ ਨੇ ਬਾਜ਼ੀ ਮਾਰ ਲਿਆ ਤੇ ਆਮ ਆਦਮੀ ਪਾਰਟੀ ਜਿਹਦਾ ਕਿ ਸਾਡੇ ਮੁੱਖ ਮੰਤਰੀ ਪੰਜਾਬ ਤੋਂ ਭਗਵੰਤ ਮਾਨ ਜੀ ਕਹਿ ਰਹੇ ਸਨ ਕਿ ਚਮਤਕਾਰ ਹੋਵੇਗਾ, ਉਹ ਚਮਤਕਾਰ ਹੋਇਆ ਤਾਂ ਨਹੀਂ ਜਾਪਦਾ, ਪਰ ਰਾਸ਼ਟਰੀ ਜਿਹੜੀ ਕੌਮੀ ਪਾਰਟੀ ਜ਼ਰੂਰ ਐਲਾਨੀ ਗਈ ਹੈ ਜੀ। ਕੀ ਰਿਹਾ ਪੂਰੀ ਇਸ ਅਸੈਂਬਲੀ ਦਾ ਨਤੀਜਾ ਜੀ? ਦੇਖੋ ਇਸ ਚੋਣ ਦੇ ਵਿੱਚ ਦੇਖਿਆ ਜਾਵੇ ਤਾਂ ਸਾਰੀਆਂ ਪਾਰਟੀਆਂ ਆਪੋ ਆਪਣੇ ਥਾਂ ਖੁਸ਼ ਆ। ਗੁਜਰਾਤ ਦੇ ਵਿੱਚ ਭਾਜਪਾ ਖੁਸ਼ ਆ ਕਿ ਉਹਨਾਂ ਨੇ 7ਵੀਂ ਵਾਰ ਆਪਣਾ ਜਿਹੜਾ ਆ ਉਹ ਝੰਡਾ ਬੁਲੰਦ ਕੀਤਾ ਔਰ ਬੁਲੰਦ ਹੀ ਨਹੀਂ ਕੀਤਾ, ਇੱਕ ਤਰ੍ਹਾਂ ਨਾਲ ਜਿਹੜੀ ਆਪੋਜੀਸ਼ਨ ਆ ਉਹਨੂੰ ਤਹਿਸ ਨਹਿਸ ਕਰਕੇ ਰੱਖ ਦਿੱਤਾ ਆ।
155 ਸੀਟਾਂ ਆਖਰੀ ਖਬਰਾਂ ਤੱਕ 182 ਦੇ ਵਿੱਚੋਂ ਉਹ ਲੈ ਚੁੱਕੇ ਸੀਗੇ, ਜਿਹੜੀ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਹੋਈ ਜਿੱਤ ਆ, ਉਹਦੇ ਨਾਲੋਂ ਵੀ ਵੱਡੀ ਜਿੱਤ ਇਹ ਜਾਪਦੀ ਆ। ਔਰ ਜਿਸ ਤਰੀਕੇ ਨਾਲ ਚੋਣ ਨਤੀਜਿਆਂ ਦੇ ਵਿੱਚ ਵੋਟਾਂ ਦਾ ਫਰਕ ਆ, ਉਹ ਹਜ਼ਾਰਾਂ ਨਹੀਂ ਕਿ ਬਲਕਿ ਜ਼ਿਆਦਾ ਹਜ਼ਾਰਾਂ ਦੇ ਵਿੱਚ 20-30 ਹਜ਼ਾਰ, 40-40, 50-50 ਹਜ਼ਾਰ ਵੋਟਾਂ ਦੇ ਫਰਕ ਨਾਲ ਭਾਜਪਾ ਨੇ ਆਪਣਾ ਝੰਡਾ ਗੱਡਿਆ ਆ। ਤੇ ਜਿਸ ਤੋਂ ਇੱਕ ਤਾਂ ਇਹ ਸਪਸ਼ਟ ਹੁੰਦਾ ਕਿ ਮੋਦੀ ਜੀ ਨੇ ਸਾਰਾ ਜ਼ੋਰ ਆਪਣੇ ਗੁਜਰਾਤ ਦੇ ਵਿੱਚ ਲਾਤਾ ਸੀਗਾ, ਕਿ ਜਿਹਨੂੰ ਕਹਿ ਲਏ ਕਿ ਵੀ ਹੁਣ ਇੱਕ ਤੇਰੀ ਅੜ ਭੰਨਣੀ ਵਾਲੀ ਗੱਲ ਹੋ ਗਈ ਸੀ ਵੀ ਇਹ ਕੋਈ ਕਿਸੇ ਦੀ ਕੋਈ ਮੇਰੇ ਰਾਜ ਦੇ ਵਿੱਚ ਦੂਸਰਾ ਧਿਰ ਆਣ ਕੇ ਵੱਡੀ ਨਹੀਂ ਹੋ ਸਕਦੀ। ਸੋ ਉਹਦੇ ਚ ਮੈਂ ਸਮਝਿਆ ਕਿ ਜਿੱਥੇ ਮੋਦੀ ਸਾਹਿਬ ਨੇ ਖੱਟਿਆ ਆ, ਉੱਥੇ ਜਿਹੜਾ ਸਭ ਤੋਂ ਵੱਧ ਗਵਾਇਆ ਆ ਤੇ ਕਾਂਗਰਸ ਨੇ ਗਵਾਇਆ, ਕਿਉਂਕਿ ਕਾਂਗਰਸ ਦੇ ਕੋਲ ਪਿਛਲੀ ਇਲੈਕਸ਼ਨ ਦੇ ਵਿੱਚ ਕਰੀਬਨ 99 ਸੀਟਾਂ ਸੀਗੀਆਂ, ਉਹਨਾਂ ਦੇ ਵਿੱਚੋਂ ਜ਼ਿਆਦਾਤਰ ਉਹਨਾਂ ਗਵਾ ਕੇ 16-17 ਸੀਟਾਂ ਦੇ ਉੱਤੇ ਬਾਕੀ ਰਹਿ ਗਏ ਨੇ। ਜੇ ਆਪਾਂ ਜਿੱਥੇ ਤੱਕ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਕਿ ਉਹ ਆਪਣੇ ਸੁਭਾਅ ਮੁਤਾਬਕ ਗੱਲ ਨੂੰ ਵਧਾ ਚੜਾ ਕੇ ਬਹੁਤ ਪੇਸ਼ ਕਰਦੇ ਆ, ਜਦੋਂ ਵੀ ਆਪਣਾ ਦਾਅਵਾ ਪੇਸ਼ ਕਰਦੇ ਆ ਇਸ ਤਰ੍ਹਾਂ ਨਾਲ ਦਾਅਵਾ ਪੇਸ਼ ਕਰਦੇ ਆ ਕਿ ਬਸ 4 ਚੁਫੇਰੇ ਮੈਂ ਹੋਊਂਗਾ ਜੀ। ਉਹ ਉਸ ਦਾਅਵੇ ਤੱਕ ਤਾਂ ਨਹੀਂ ਪਹੁੰਚ ਸਕੇ, ਪਰ ਉਹਨਾਂ ਕੋਲੇ ਗਵਾਉਣ ਨੂੰ ਕੁਝ ਨਹੀਂ ਸੀਗਾ, ਕਿਉਂਕਿ ਗੁਜਰਾਤ ਦੇ ਵਿੱਚ ਪਹਿਲਾਂ ਤਾਂ ਉਹਨਾਂ ਦਾ ਕੋਈ ਝੰਡਾ ਵੀ ਨਹੀਂ ਫੜਦਾ ਸੀਗਾ, ਪਰ ਜੇ ਹੁਣ ਦੀਆਂ ਸੀਟਾਂ ਮੁਤਾਬਕ 5 ਸੀਟਾਂ ਉਹਨਾਂ ਨੂੰ ਮਿਲ ਗਈਆਂ ਨੇ। ਔਰ ਉਹਨਾਂ ਦਾ ਜਿਹੜਾ ਲੁਕਵਾਂ ਏਜੰਡਾ ਉਹ ਇਹੀ ਸੀਗਾ ਕਿ ਉਹ ਆਪਣਾ ਕੌਮੀ ਪੱਧਰ ਦੇ ਉੱਤੇ ਆਪਣਾ ਇਹਦੇ ਪਛਾਣ ਬਣਾ ਸਕਣ ਔਰ ਇੱਕ ਕੌਮੀ ਪਾਰਟੀ ਵਜੋਂ ਮਾਨਤਾ ਪ੍ਰਾਪਤ ਕਰ ਸਕਣ। ਸੋ ਇਹ ਪਹਿਲਾ ਪੜਾਅ ਉਹਨਾਂ ਨੇ ਜਿਹੜਾ ਆ ਉਹ ਪਾਰ ਕਰ ਲਿਆ ਆ। ਜੇ ਹੁਣ ਉਹਨਾਂ ਦੇ ਆਮ ਆਦਮੀ ਪਾਰਟੀ ਦੇ ਸਫ਼ਰ ਦੀ ਗੱਲ ਵੀ ਕਰੀਏ ਤਾਂ ਦਿੱਲੀ ਦੇ ਵਿੱਚ ਵੀ ਸਫ਼ਰ ਉਹਨਾਂ ਨੇ 28 ਸੀਟਾਂ ਤੋਂ ਕੀਤਾ ਸੀਗਾ, ਤੇ ਹੌਲੀ ਹੌਲੀ ਅਗਲੀ ਵਾਰ ਉਹਨਾਂ ਨੇ ਮੁੜ ਕੇ ਫਿਰ ਸਮਝ ਲਓ ਵੀ 63 ਸੀਟਾਂ ਤੇ ਪਹੁੰਚ ਗਏ, ਤੇ ਉਦੋਂ ਬਾਅਦ ਮੁੜ ਕੇ ਫਿਰ ਹੁਣ ਐਤਕੀ ਜਿਹੜੇ ਫਿਰ 63 ਸੀਟਾਂ ਲੈ ਕੇ ਬੈਠੇ ਨੇ। ਸੋ ਇਸ ਤਰ੍ਹਾਂ ਜਾਪਦੇ ਆ ਕਿ ਗੁਜਰਾਤ ਦੇ ਵਿੱਚ ਉਹਨਾਂ ਨੇ ਆਪਣਾ ਦੀਵਾ ਬਲਦਾ ਕਰ ਲਿਆ ਆ। ਦੀਵਾ ਬਲਦਾ ਕਰਨ ਨਾਲ ਇੱਕ ਤਾਂ ਕੌਮੀ ਪਾਰਟੀ ਵਾਲੀ ਪਛਾਣ ਬਣਾ ਲਈ ਆ, ਔਰ ਦੂਸਰਾ ਇਹ ਉਮੀਦ ਜਤਾ ਲਈ ਆ ਕਿ ਅਗਲੀ ਵਾਰ ਨੂੰ ਉਹ ਇਸ ਤੋਂ ਹੋਰ ਵੱਡਾ ਆਪਣੇ ਆਪ ਨੂੰ ਕਰਨ ਦੀ ਕੋਸ਼ਿਸ਼ ਕਰਨਗੇ। ਜਿੱਥੋਂ ਤੱਕ ਸਵਾਲ ਆ ਹਿਮਾਚਲ ਪ੍ਰਦੇਸ਼ ਦਾ, ਕਾਂਗਰਸ ਵਾਸਤੇ ਕੋਈ ਸ਼ੁਭ ਖਬਰ ਆ ਕਿ ਉਹ ਜਿਹੜਾ ਹੈਗਾ ਆ ਜੇਕਰ ਵੀ ਨਾਰਥ ਪਾਰਟ ਜਿਹੜਾ ਆ ਉੱਤਰੀ ਭਾਰਤ ਆ, ਉੱਤਰੀ ਭਾਰਤ ਦੇ ਵਿੱਚ ਉਹਨਾਂ ਨੇ ਆਪਣਾ ਝੰਡਾ ਕੁਝ ਹੱਦ ਤੱਕ ਕਾਇਮ ਰੱਖਣ ਦੀ ਕੋਸ਼ਿਸ਼ ਕੀਤੀ ਆ। ਹਾਲਾਂਕਿ ਹਿਮਾਚਲ ਬੜਾ ਛੋਟਾ ਜਿਹਾ ਸੂਬਾ ਆ, ਜਿਹਦੇ ਵਿੱਚੋਂ ਸਿਰਫ 4 ਪਾਰਲੀਮੈਂਟ ਦੀਆਂ ਸੀਟਾਂ ਹੁੰਦੀਆਂ ਨੇ। ਸੋ 4 ਪਾਰਲੀਮੈਂਟ ਦੀਆਂ ਸੀਟਾਂ 543 ਸੀਟਾਂ ਦੇ ਵਿੱਚ ਕੋਈ ਵੱਡਾ ਯੋਗਦਾਨ ਤਾਂ ਨਹੀਂ ਪਾ ਸਕਦੀਆਂ, ਪਰ ਇੱਕ ਹਾਜ਼ਰੀ ਵਜੋਂ ਹਾਜ਼ਰੀ ਕਹਿ ਸਕਦੇ ਹਾਂ ਕਿ ਕਾਂਗਰਸ ਨੇ ਆਪਣੀ ਹਾਜ਼ਰੀ ਲਵਾ ਲਈ ਆ ਕਿ ਕਿਸੇ ਇੱਕ ਸੂਬੇ ਦੇ ਵਿੱਚ ਉਹਨਾਂ ਨੇ ਆਪਣੀ ਸਰਕਾਰ ਜਿਹੜੀ ਆ ਉਹ ਕਾਇਮ ਕਰਨ ਦਾ ਜਿਹੜਾ ਉਹ ਸਬਬ ਬਣਾ ਲਿਆ ਹੈ। 40 ਸੀਟਾਂ ਲੈ ਕੇ ਇਸ ਵੇਲੇ ਉਹ ਸਰਕਾਰ ਬਣਾਉਣ ਦੀ ਕਪੈਸਿਟੀ ਦੇ ਵਿੱਚ ਹੈਗੇ ਨੇ। ਜਿੱਦਾਂ ਕਿ ਸਮਝਿਆ ਜਾਂਦਾ ਕਿ ਜੇ ਕੋਈ ਤੋੜ ਵਿਛੋੜਾ ਨਾ ਹੋਇਆ, ਜੇ ਕੋਈ ਖਰੀਦੋ ਫਰੋਖਤ ਨਾ ਹੋਈ, ਤਾਂ ਸਰਕਾਰ ਭਾਜਪਾ ਨੇ ਜਾਂ ਜਿਹੜੀ ਕਾਂਗਰਸ ਨੇ ਸਰਕਾਰ ਹਿਮਾਚਲ ਪ੍ਰਦੇਸ਼ ਦੇ ਵਿੱਚ ਬਣਾ ਲੈਣੀ ਆ। ਆਮ ਆਦਮੀ ਪਾਰਟੀ ਵਾਸਤੇ ਤਸੱਲੀ ਵਾਲੀ ਗੱਲ ਇਹ ਆ ਕਿ ਜਿਹੜੀਆਂ ਦਿੱਲੀ ਮਿਊਨਿਸਪਲ ਕਮੇਟੀ ਦੀਆਂ ਚੋਣਾਂ ਨੇ ਉਹਦੇ ਵਿੱਚ ਉਹਨਾਂ ਨੇ ਭਾਜਪਾ ਨੂੰ ਭੰਨ ਦਿੱਤੀ ਆ। ਉਹਦੇ ਵਿੱਚ ਵੱਡੀ ਗਿਣਤੀ ਦੇ ਨਾਲ ਉਹਨਾਂ ਨੇ ਆਪਣਾ ਕਬਜ਼ਾ ਉਹਦੇ ਤੇ ਜਮਾ ਲਿਆ ਆ, ਜਿਹਦੇ ਨਾਲ ਕੋਈ ਤਸੱਲੀ ਉਹਨਾਂ ਨੂੰ ਹੈਗੀ ਆ। ਸੋ ਕੁੱਲ ਮਿਲਾ ਕੇ ਵੇਖੀਏ ਤਾਂ ਭਾਰਤ ਦੇ ਵੋਟਰਾਂ ਨੇ ਸਾਰੀਆਂ ਪਾਰਟੀਆਂ ਨੂੰ ਥੋੜਾ ਖੁਸ਼ ਕੀਤਾ ਆ। ਜਿੱਥੇ ਇੱਕ ਪਾਸੇ ਕਾਂਗਰਸ ਵਾਲਿਆਂ ਨੂੰ ਖੁਸ਼ ਕੀਤਾ ਆ, ਤਾਂ ਆਮ ਆਦਮੀ ਪਾਰਟੀ ਨੂੰ ਕੌਮੀ ਪਾਰਟੀ ਦਾ ਦਰਜਾ ਰੁਤਬਾ ਦੇ ਕੇ ਖੁਸ਼ ਕਰ ਲਿਆ ਆ। ਭਾਜਪਾ ਨੂੰ ਬਹੁਤ ਵੱਡੀ ਜਿੱਤ ਗੁਜਰਾਤ ਦੇ ਕੇ ਖੁਸ਼ ਕਰ ਲਿਆ ਆ, ਤੇ ਆਮ ਆਦਮੀ ਪਾਰਟੀ ਨੂੰ MCD ਦੀਆਂ ਜਿਹੜੀਆਂ ਚੋਣਾਂ ਨੇ ਉਹਨਾਂ ਵਿੱਚ ਜਿੱਤ ਦਵਾ ਕੇ ਖੁਸ਼ ਕਰ ਲਿਆ ਆ। ਸੋ ਆਉਣ ਵਾਲੇ ਜਿਹੜੇ ਅਗਲੇ 2 ਸਾਲ ਆ ਬੜੇ ਦਿਲਚਸਪ ਹੋਣਗੇ, ਕਿਉਂਕਿ 2024 ਚੜਿਆ ਹੁੰਦਾ ਆ। ਸੋ 2024 ਦੇ ਵਿੱਚ ਜਿਹੜਾ ਉਹ ਨਿਸ਼ਾਨਾ ਮੋਦੀ ਸਰਕਾਰ ਦਾ ਇਹੀ ਆ ਕਿ ਜਿਹੜੀ ਕੋਈ ਵੀ ਆਪੋਜੀਸ਼ਨ ਆ ਉਹਨੂੰ ਇਸ ਵੇਲੇ ਖਤਮ ਕਰਦਾ ਜਾਵੇ। ਸੋ ਹਾਲ ਦੀ ਘੜੀ ਇੱਕ ਕਾਂਗਰਸ ਜਿਹੜੀ ਸੀ ਜਿੱਤੋਂ ਉਮੀਦ ਕੀਤੀ ਜਾਂਦੀ ਸੀਗੀ ਉਹ ਬਿਲਕੁਲ ਹਾਸ਼ੀਏ ਤੇ ਚਲੇ ਗਈ ਆ। ਅਜੇ ਤਾਂ ਇਹ ਲੱਗ ਰਿਹਾ ਆ ਕਿ 2024 ਦੇ ਵਿੱਚ ਉਹਨਾਂ ਦੇ ਸਾਹਮਣੇ ਕੋਈ ਵਿਰੋਧੀ ਧਿਰ ਹੈ ਹੀ ਨਹੀਂ ਗੀ, ਤੇ ਅਗਲੇ 2 ਸਾਲਾਂ 'ਚ ਦੇਖਦੇ ਆ ਜੇ ਕੋਈ ਏਦਾਂ ਦੀ ਹੋਣੀ ਵਾਪਰਦੀ ਆ। ਜਿੱਦਾਂ ਹੁਣ ਪੱਛਮੀ ਬੰਗਾਲ ਦੇ ਵਿੱਚੋਂ 25 ਸਾਲਾਂ ਦਾ ਰਾਜ ਮਮਤਾ ਬੈਨਰਜੀ ਨੇ ਆਣ ਕੇ ਪੱਟਿਆ ਸੀਗਾ, ਨੈਨੋ ਕਾਰ ਉਹਨਾਂ ਦੇ ਜੜ੍ਹਾਂ 'ਚ ਬਹਿ ਗਈ ਸੀਗੀ। ਜੇ ਕੋਈ ਏਦਾਂ ਦਾ ਕੋਈ ਪਰਲੋ ਆ ਜਾਂਦੀ ਆ ਤਾਂ ਫਿਰ ਭਾਵੇਂ ਭਾਜਪਾ ਦਾ ਸਰਕਾਰ ਜਿਹੜੀ ਆ ਉਹਨੂੰ ਕੋਈ ਖਤਰਾ ਹੋਵੇ। ਹਾਲ ਦੀ ਘੜੀ ਤਾਂ ਭਾਜਪਾ ਦੀ ਜਿਹੜੀ ਆ ਹਾਸ ਸਿਰਜਿਆ। ਬਿਲਕੁਲ ਜੀ ਬਹੁਤ ਬਹੁਤ ਸ਼ੁਕਰੀਆ ਸਾਰੀ ਜਾਣਕਾਰੀ ਦੇ ਲਈ ਸੰਧੂ ਸਾਹਿਬ। ਮਿਲਦੇ ਹਾਂ ਜੀ ਅਗਲੇ ਹਫਤੇ। ਧੰਨਵਾਦ ਜੀ ਤੁਹਾਡਾ। ਜੀ ਸਤਿ ਸ਼੍ਰੀ ਅਕਾਲ। ਸੋ ਦਰਸ਼ਕੋ, ਸਮਾਂ ਚੱਲਿਆ ਤੁਹਾਡੇ ਤੋਂ ਵੀ ਇਜਾਜ਼ਤ ਲੈਣ ਦਾ। ਨਵੀਆਂ ਤੇ ਤਾਜ਼ਾ ਖਬਰਾਂ ਲਈ ਦੇਖਦੇ ਰਹੋ ਇੰਡਸਟਰੀ ਆਸਟ੍ਰੇਲੀਆ।
ਧੰਨਵਾਦ।